ਕਿਤੇ ਵੀ ਅਸੀਂ ਆਪਣੀ ਮੂਵਮੈਂਟ ਨੂੰ, ਕਿਉਂਕਿ ਇੰਡੀਅਨ ਗਵਰਨਮੈਂਟ, ਉਹਨਾਂ ਦਾ ਦਬਾਅ, ਪ੍ਰੈਸ਼ਰ, ਉਹਨਾਂ ਦੀਆਂ PR ਫਰਮਸ, ਹਕੂਮਤੀ ਇੰਟਰਸਟ ਕਿ ਸਾਡੀ ਮੂਵਮੈਂਟ ਨੂੰ ਉਹ ਦਹਿਸ਼ਤਗਰਦੀ ਔਰ ਲਾ ਐਂਡ ਆਰਡਰ ਤੋਂ ਬਿਯੋਂਡ ਨਹੀਂ ਸੀ ਦੇਖਦੇ। ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੇ ਇੰਨੀ ਵੱਡੀ ਤਬਦੀਲੀ ਲਿਆਂਦੀ ਕਿ ਓਵਰਨਾਈਟ, ਖਾਸ ਤੌਰ ਤੇ ਜਸਟਿਨ ਟਰੂਡੋ ਦੇ ਐਲਾਨ ਤੋਂ ਬਾਅਦ ਇਹ ਮੂਵਮੈਂਟ ਇੱਕ ਪੋਲੀਟੀਕਲ ਮੂਵਮੈਂਟ, ਖਾਲਿਸਤਾਨੀ ਐਕਟਿਵਿਸਟ, ਖਾਲਿਸਤਾਨੀ ਸੈਪਰੇਟਿਸਟ, ਇਹ ਲਫ਼ਜ਼ ਹੋਏ, ਟੈਰਰਿਜ਼ਮ ਗਾਇਬ ਹੋਇਆ। ਔਰ ਕਿਵੇਂ ਈਵਨ ਕਾਨੂੰਨ ਅਮਰੀਕਾ ਦੇ ਵਿੱਚ ਵੀ ਕਿਸ ਲੈਵਲ ਤੇ ਡਿਸਕਸ਼ਨਸ ਕਿ ਭਾਈ ਇਹ ਜਿਹੜੀ ਹੈ, ਇਹ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਟਰਮ ਵੀ ਅੱਜ ਇੱਕ ਕਾਮਨ ਵਰਤੀ ਜਾਂਦੀ ਹੈ। ਸੋ ਇਹ ਇੱਕ ਇੰਨੀ ਵੱਡੀ ਗੱਲ ਸੀ ਕਿ ਉਸ ਦੇ ਨਾਲ ਹਾਲਾਂ ਜਿਹੜੀਆਂ ਹਕੂਮਤਾਂ ਟਰਾਂਸਨੈਸ਼ਨਲ ਰਿਪਰੈਸ਼ਨ ਕਰਦੀਆਂ ਨੇ, ਮਕਸਦ ਤਾਂ ਉਹਨਾਂ ਦਾ ਇੱਕ ਖੌਫ ਪੈਦਾ ਕਰਨਾ, ਲੇਕਿਨ ਇਸ ਦੇ ਉਲਟ ਫਿਰ ਉਸੇ ਸਰੀ ਸ਼ਹਿਰ ਦੇ ਵਿੱਚ ਜਦੋਂ ਖਾਲਿਸਤਾਨ ਰੈਫਰੈਂਡਮ ਹੁੰਦਾ ਹੈ, ਹਜ਼ਾਰਾਂ ਦੀ ਗਿਣਤੀ ਸਵੇਰ ਤੋਂ ਸ਼ਾਮ ਤੱਕ ਜਿਹੜੀ ਹੈ ਪਾਰਟਿਸਿਪੇਸ਼ਨ, ਲੇਕਿਨ ਅੱਜ ਖਾਲਿਸਤਾਨ ਦੀ ਮੂਵਮੈਂਟ ਨੂੰ ਇੰਟਰਨੈਸ਼ਨਲ ਲੈਵਲ ਤੇ ਸੀਰੀਅਸਲੀ ਲਿਆ ਜਾਂਦਾ ਹੈ। ਸਿੱਖ ਫੈਕਟਰ ਨੇ ਆਪਣੀ ਇੱਕ ਥਾਂ ਬਣਾਈ ਹੈ ਔਰ ਇਸ ਸਾਰੇ ਦੇ ਨਾਲ ਜਿਹੜਾ ਇੰਡੀਅਨ ਸਟੇਟ ਦਾ ਰੋਗ ਚਿਹਰਾ ਹੈ, ਪਹਿਲੀ ਵਾਰ ਹੈ ਕਿ ਭਾਈ ਇੰਡੀਆ ਨੂੰ ਇੰਟਰਨੈਸ਼ਨਲ ਕਮਿਊਨਿਟੀਜ਼, ਇੰਟਰਨੈਸ਼ਨਲ ਕਟਹਿਰੇ 'ਚ ਖੜਾ ਕੀਤਾ ਗਿਆ।